ਵਿੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਤਮ ਗਿਆਨ ਪ੍ਰੋਗਰਾਮ ਦੀ ਅਗਲੀ ਕਿਸ਼ਤ ਲੈ ਕੇ ਹਾਜ਼ਰ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਿਸਤਾਰਪੂਰਵਕ ਆਪਾਂ ਚਰਚਾ ਕੀਤੀ ਸੀ 10ਵੇਂ ਦੁਆਰ ਦੇ ਉੱਤੇ, 10ਵੇਂ ਹਿੱਸੇ ਦੇ ਉੱਤੇ, ਅਤੇ ਬੈਂਸ ਸਾਹਿਬ ਨੇ ਬੜੀ ਚਰਚਾ ਕੀਤੀ ਸੀ, ਵਿਸਤਾਰਪੂਰਵਕ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ 10ਵਾਂ ਦੁਆਰ ਉਹਦੀ ਵਿਧੀ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਨਾਲ ਹੀ ਯੋਗੀਆਂ ਤੋਂ ਕਿਉਂ ਡਿਫਰੈਂਟ ਅਸੀਂ ਉਹਦੇ ਬਾਰੇ ਵੀ ਵਿਚਾਰ ਚਰਚਾ ਕੀਤੀ ਸੀ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਜਿਹੜੀ ਚਰਚਾ ਆ ਉਹ ਵੀ ਅਸੀਂ 10ਵਾਂ ਦੁਆਰ ਦੇ ਉੱਤੇ ਕਰਨੀ ਆ। ਕੁਛ ਗੱਲਾਂ ਰਹਿ ਗਈਆਂ ਸੀ ਅਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਬੈਂਸ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਅਖੀਰ 'ਚ ਕਰਾਂਗੇ ਕਬੀਰ ਜੀ ਦਾ ਸ਼ਬਦ, ਉਹ 'ਚੋਂ ਆਪਾਂ ਥੋੜ੍ਹਾ ਜਿਹਾ ਤਾਤਪਰਯ ਕੱਢਾਂਗੇ ਵੀ ਉਹਨਾਂ ਨੇ ਸਾਨੂੰ ਕੀ ਸਮਝਾਇਆ, ਕਿਉਂਕਿ ਇਹ ਨਾਨਕ ਭਗਤਾਂ ਸਦਾ ਵਿਗਿਆਸ ਹੈ, 10ਵੀਂ ਪੌੜੀ ਉਹਨਾਂ ਦੇ ਬਾਣੀ ਹੈਗੀ ਹੈ ਗੌੜੀ ਪੂਰਬੀ ਕਬੀਰ ਜੀ ਦੀ 52 ਕਹਾਉਂਦੀ ਹੈ। ਅੱਖਰ ਦਾ ਇਹਦੇ 'ਚ ਉਪਦੇਸ਼ ਤਾਂ 40 ਪੌੜੀਆਂ ਹੀ ਹੈ, 52 ਦਾ ਅਰਥ 52 ਨਹੀਂ ਹੈ। ਅੱਛਾ, ਇੱਥੇ ਵੀ ਫਰਕ ਪੈ ਜਾਣਾ। 52 ਦਾ ਅਰਥ ਛੋਟਾ ਵੀ ਹੁੰਦਾ, ਵੀ ਮਨ ਦੇ ਛੋਟੇ ਰੂਪ ਤੋਂ ਇਹਨੂੰ ਦੁਬਾਰਾ ਅਤੀਤ ਰੂਪ 'ਚ ਕਿਵੇਂ ਲਿਜਾਣਾ। ਇਹ ਘੱਟ 'ਚ ਆ ਗਿਆ, ਪਹਿਲਾਂ ਇਹ ਘੱਟ ਸੀ, ਹੁਣ ਅਘੱਟ ਨੂੰ ਘੱਟਵੇਂ ਖੇਲਿਆ ਘੱਟ ਪਾਰ, ਇਹਨੂੰ ਅਘੱਟ ਰੂਪ ਦੇਣਾ, ਅਤੀਤ ਰੂਪ ਇਹਦਾ ਵਾਪਸ ਦੇਣਾ। ਜਿਵੇਂ ਰੂਪ ਬਸੰਤ ਦੀ ਕਥਾ ਸੁਣੀ ਹੋਣੀ ਤੁਸੀਂ, ਰਾਜੇ ਦੇ ਘਰ ਜੰਮਿਆ ਸੀ, ਰਾਜ ਛੁੱਟ ਗਿਆ, ਫਿਰ ਉਹ ਦੂਸਰੀ ਜਗ੍ਹਾ ਗਏ, ਉਹ ਕਹਿੰਦੇ ਜਿਹੜਾ ਬੰਦਾ ਪਹਿਲਾਂ ਸਾਨੂੰ ਦਿਖੂਗਾ ਸਵੇਰੇ ਰਾਜਾ ਬਣਾ ਦੇਣਾ, ਬਸ ਉਹ ਦੁਬਾਰਾ ਜੇ ਗੁਣ ਸੀ ਰਾਜਾ ਬਣ ਗਿਆ। ਉਹੀ ਇਹ ਗੱਲ ਇੱਥੇ ਹੋ ਰਹੀ ਹੈ। ਘੱਗੇ ਉਪਦੇਸ਼, ਹੁਣ ਘੱਗਾ ਜਦ ਲਿਖਦੇ ਹਾਂ ਆਪਾਂ, ਦੂਆ ਜਿਹੜਾ ਘੱਗਾ ਉਹ ਗੱਗੇ ਵਾਂਗੂ ਬੋਲਦਾ ਜੀ। ਤੁਸੀਂ ਪਹਿਲੇ ਇਹਨੂੰ ਤਾਂ ਘੱਗਾ ਕਹਿ ਸਕਦੇ, ਦੂਏ ਨੂੰ ਨਹੀਂ ਕਹਿ ਸਕਦੇ ਘੱਗਾ। ਐਵੇਂ ਧੁੰਦ ਅੱਖਰ ਬੋਲੋਗੇ, ਉਹ ਧੱਦਾ ਪਹਿਲਾ ਹੈ, ਦੂਆ ਦੱਦਾ ਹੀ ਹੈ ਜੀ। ਇਹ ਵੀ ਭਾਸ਼ਾ ਦੀ ਕਮੀ ਹੈ। ਤਾਂ ਘੱਗਾ ਘੱਟ ਘੱਟ ਨਿਮਸੈ ਸੋਈ, ਕਿੱਥੇ ਉਹਦਾ ਨਿਵਾਸ ਹੈ। ਘੱਟ ਕਹਿੰਦੇ 10ਵਾਂ ਦੁਆਰ ਨੂੰ। ਘੱਟ ਇਹਦਾ ਨਾਂ ਹੈਗਾ, ਗੁਫਾ ਵੀ ਇਹਦਾ ਹੀ ਨਾਂ ਹੈ, ਕੋਠੜੀ ਦਾ ਨਾਂ ਹੈ। ਆਪਾਂ ਜਾਣਦੇ ਹਾਂ ਸਾਰਿਆਂ ਦਾ ਇੱਕੇ ਦਰਵਾਜ਼ਾ ਹੁੰਦਾ, ਕਾਲ ਕੋਠੜੀ ਜਿਹਨੂੰ ਕਹਿੰਦੇ ਸੀ, ਇੱਕੇ ਦਰਵਾਜ਼ਾ ਹੁੰਦਾ, ਠਾਕੀ ਨਹੀਂ ਹੁੰਦੀ ਉਹਦੇ 'ਚ ਕੋਈ। ਇਹ ਘੱਟ ਵੀ ਇਹੋ ਜਿਹਾ ਹੀ ਹੈ। ਉਹ ਕਹਿੰਦੇ ਘੱਟ 'ਚ ਬੈਠਾ ਬਈ, ਨਿਮਸੈ ਸੋਈ, ਘੱਟ ਫੁੱਟੈ ਘੱਟ ਕਵੇ ਨਾ ਹੋਈ। ਜੇ ਇਹ ਘੱਟ ਫੁੱਟ ਜਾਂਦਾ ਹੈ, ਇਹਦਾ ਦੁਬਾਰਾ ਇੱਕ ਵਾਰ ਘੱਟ ਜੇ ਤਾਂ ਫੁੱਟ ਜਾਵੇ, ਫਿਰ ਇਹ ਦੁਬਾਰਾ ਘੱਟ ਲਊਗਾ। ਇਹ ਦੁਬਾਰਾ ਇਹਨੂੰ ਲੈਣਾ ਪੈਂਦਾ ਘੱਟ, ਦੁਬਾਰਾ ਇਹਨੂੰ ਆਪਣਾ ਮਨੁੱਖਾ ਜਨਮ ਲੈਣਾ ਪਊਗਾ, ਕਿਉਂਕਿ ਉਸ ਤੋਂ ਬਾਅਦ ਇਹਨੂੰ ਕੋਈ ਘਾਟਾ ਵਾਧਾ ਨਹੀਂ ਹੋ ਰਿਹਾ। ਜੋ ਇਹ ਕਮੀ ਰਹਿ ਗਈ ਇਹ ਦੁਬਾਰਾ ਪੂਰੀ ਕਰਨੀ ਪਊਗੀ ਇਹਨੂੰ। ਘੱਟ ਨੇ ਫੁੱਟਣਾ ਹੈ, ਜਦੋਂ ਪ੍ਰਾਣ ਜਾਣੇ ਸਰੀਰ 'ਚੋਂ ਘੱਟ ਫੁੱਟਣਾ। ਘੱਟ ਉਨਾ ਸਮੇਂ ਹੀ ਆ, ਉਸ ਸਮੇਂ 'ਚ ਵਿਚਾਰ ਲਓ ਇਹਨੂੰ। ਤਾਂ ਘੱਟ ਮੈਂ ਘਾਟ ਜੋ ਪਾਵਾ, ਜਦੋਂ ਜੀਂਦਾ ਹੈ ਤੂੰ, ਜੇ ਤੂੰ ਘੱਟ 'ਚ ਇੱਕ ਘਾਟ ਵੀ ਹੁੰਦਾ। ਦੇਖੋ ਇਹ ਗੱਲ ਬੜੀ ਖਾਸ ਹੈ। ਘੱਟ ਤਾਂ ਅਸੀਂ ਮੰਨਦੇ ਹਾਂ, ਘੱਟ ਤਾਂ ਸਾਰੇ ਹੀ ਮੰਨਦੇ ਹਾਂ, ਘੱਟ ਵਿੱਚ ਘਾਟ ਵਾਲੀ ਗੱਲ ਨਹੀਂ ਅਸੀਂ ਮੰਨਦੇ। ਘਾਟ ਦਾ ਮਤਲਬ ਘਾਟਾ ਵੀ ਹੋ ਸਕਦਾ, ਪਰ ਘਾਟ ਹੁੰਦਾ ਜਿੱਥੋਂ ਤੁਸੀਂ ਦਰਿਆ ਪਾਰ ਕਰਦੇ ਹੋ। ਤੁਸੀਂ ਦੇਖੋ, ਜਾਂ ਤਾਂ ਰੋਪੜ ਘਾਟ ਹੁੰਦਾ ਸੀ, ਉਸ ਤੋਂ ਅੱਗੇ ਫਿਰ ਫਲੋਰ ਹੁੰਦਾ ਸੀ, ਮਾਛੀਵਾੜੇ ਹੁੰਦਾ ਸੀ, ਵਿੱਚ ਕੋਈ ਘਾਟ ਨਹੀਂ ਸੀ। ਜਿਹੜੀ ਫੌਜ ਆਉਂਦੀ ਸੀਗੀ ਆਪਣੀ ਉੱਧਰੋਂ, ਆਪਾਂ ਕੀ ਕਹਿੰਦੇ ਹਾਂ, ਅਫਗਾਨਿਸਤਾਨ ਵੱਲੋਂ, ਜਾਂ ਤਾਂ ਰੋਪੜ ਦੇ ਥਰੂ ਦਿੱਲੀ ਜਾਂਦੇ ਸੀ ਜਾਂ ਮਾਛੀਵਾੜੇ ਦੇ ਥਰੂ, ਕਿਉਂਕਿ ਘਾਟ ਦੇ ਥਰੂ ਹੀ ਜਾ ਸਕਦੇ ਹੋ ਤੁਸੀਂ। ਉੱਥੇ ਬੋਟ ਬ੍ਰਿਜ ਬਣਾ ਲੈਂਦੇ ਸੀ, ਗਾਂ ਲੰਘ ਜਾਂਦੇ ਸੀ। ਫੌਜ ਕਿਹੜੇ ਘੱਟ ਸੀ, 10,000 ਬੰਦੇ ਨੇ, ਘੋੜੇ ਹਾਥੀ ਸਮਾਨ। ਜੇ ਉਹ ਪਾਣੀ ਡੂੰਘੇ 'ਚ ਨੂੰ ਜਾਓਗੇ ਤਾਂ ਅੱਧੇ ਤਾਂ ਵੈਸੇ ਰੁੜ ਜਾਣਗੇ, ਰਾਸ਼ਨ ਖਰਾਬ ਹੋ ਜੂ। ਹੁਣ ਇੱਕ ਹੋਰ ਗੱਲ, ਸੋ ਘੱਟ ਛਾੜ ਅਵ ਘਟ ਕਤਤਾਵਾ। 3 ਚੀਜ਼ਾਂ ਇੰਟਰੋਡਿਊਸ ਕਰਤੀ ਉਹਨਾਂ ਨੇ, ਘੱਟ ਕਰਤੀ, ਘਾਟ ਕਰਤੀ ਤੇ ਅਵ ਘਟ ਕਰਤੀ। ਵੀ ਇੱਕ ਘੱਟ ਦੇ ਤੋਂ ਪਹਿਲਾਂ ਅਵ ਘਟ 'ਚ ਹੁੰਦੀ ਹੈ ਸੁਰਤ। ਅਵ ਘਟ ਹੁੰਦੀ ਹੈ ਜੀ ਟੈਂਪਰੇਰੀ ਰਹਿਣਾ ਹੋਵੇ, ਜਿਵੇਂ ਇੱਕ ਹਾਊਸ ਹੁੰਦਾ, ਇੱਕ ਹੁੰਦਾ ਹੋਮ। ਹੋਮ ਤਾਂ ਤੁਹਾਡਾ ਪਰਮਾਨੈਂਟ ਰੈਜ਼ੀਡੈਂਸ ਹੁੰਦਾ, ਹਾਊਸ ਤੁਹਾਡੇ ਕੋਲ, ਇਹ ਹਾਊਸ ਹੈ ਇੱਥੇ ਜਿਹੜਾ ਬੈਠਾ,
ਦਿਮਾਗ ਜਿਹੜਾ ਤੁਹਾਡਾ ਇਹ ਕੁਛ ਵੀ ਨਹੀਂ ਕਰਦਾ, ਇਹਦੇ ਪਿੱਛੇ ਅਵਘਟ ਹੈ। ਦਿਮਾਗ ਕੋਲ 5 ਗਿਆਨ ਇੰਦਰੀ ਹੈ, ਦਿਮਾਗ ਦੀ ਸੂਚਨਾ ਅਵਘਟ 'ਚ ਜਾਂਦੀ ਹੈ, ਅਵਘਟ ਤੋਂ ਘਟ 'ਚ ਜਾਂਦੀ ਹੈ, ਘਟ ਵਿੱਚ ਵਿਚਾਰ ਹੋਊਗੀ, ਜੇ ਜੀ ਵਿਚਾਰ ਹੋਊਗੀ ਉਹ ਜੀ ਆਪਣੀ ਪਰਸਨੈਲਿਟੀ ਹੋ ਜਾਂਦੀ ਹੈ। ਆਪਾਂ ਕਹਿੰਦੇ ਇਹ ਬੰਦਾ ਬੜਾ ਸਿਆਣਾ, ਉਹ ਵਿਚਾਰ ਨਾਲ ਗੱਲ ਕਰਦਾ, ਹਰੇਕ ਗੱਲ ਨੂੰ ਡੂੰਘਾਈ ਤੱਕ ਲੈ ਜਾਂਦਾ। ਤਾਂ ਡੂੰਘਾਈ ਕਿੱਥੇ ਮਿਲਦੀ ਹੈ? ਜਾ ਕੇ ਘਟ 'ਚ ਮਿਲਦੀ ਹੈ। ਦੁਨੀਆ 'ਚ ਵੀ ਸਿਆਣਪ ਘਟ ਤੋਂ ਬਿਨਾਂ ਨਹੀਂ ਕਿਸੇ ਨੂੰ ਮਿਲੀ। ਕਹਿੰਦੇ ਸੋ ਘਟ ਛਾੜ ਅਵਘਟ ਕਰਤਾਵਾ, ਕਹਿੰਦਾ ਵੀ ਮੈਂ ਤਾਂ ਹੁਣ ਹਾਊਸ 'ਚ ਜਾਣਾ ਹੀ ਨਹੀਂ ਹੈ। ਜਿਵੇਂ ਨਿਆਣਾ ਜਦ ਨਾਨਕੇ ਚਲੇ ਜਾਂਦਾ ਹੈ ਨਾ, ਫਿਰ ਉਹ ਕਹਿੰਦਾ ਮੈਂ ਦਾਦਕੇ ਨਹੀਂ ਜਾਣਾ ਹੁਣ। ਉਹਦਾ ਐਕਸਪੀਰੀਅੰਸ ਹੋ ਗਿਆ ਨਾ, ਉਹਨੂੰ ਨਾਨਕੇ ਵੀ ਜ਼ਿਆਦਾ ਲਾਡ ਮਿਲਿਆ ਕਿਉਂਕਿ ਉਹ ਵੀ ਕਹਿੰਦੇ ਦੋਤਾ ਆਇਆ। ਹੁਣ ਉਹ ਕਹਿੰਦਾ ਸਾਡੇ ਪਿੰਡ ਤਾਂ ਕੁਛ ਵੀ ਨਹੀਂ ਹੈ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਤਹਿਸੀਲਦਾਰ ਦਾ ਲੜਕਾ ਔਰ ਪਟਵਾਰੀ ਦਾ ਲੜਕਾ ਆਪਸ ਜਦ ਮਿਲਦੇ ਹੈ ਤਾਂ ਅਸਰ ਕੀ ਪੈ ਰਿਹਾ? ਉਹ ਪੁੱਛਦਾ ਕਹਿੰਦਾ ਵੀ ਪਿਤਾ ਜੀ ਤੁਸੀਂ ਕਦੋਂ ਦੁਬਾਰਾ, ਤੁਸੀਂ ਕਦੋਂ ਪਟਵਾਰੀ ਬਣੋਗੇ? ਤਾਂ ਉਹ ਗੱਲ ਹੈ ਵੀ ਜਿੱਥੇ ਇੰਟਰਸਟ ਹੈ ਨਾ, ਹੋਮ ਵਿੱਚ ਇੰਟਰਸਟ ਹੋਣਾ ਚਾਹੀਦਾ। ਹੋਮ ਹੈ ਦਸਮ ਦੁਆਰ। ਆਪਾਂ ਹਾਊਸ 'ਚ ਰਹੀ ਜਾਂਦੇ ਹਾਂ। ਉਹ ਇੱਕ ਰੀਸੈਂਟਲੀ ਇੱਕ ਪੰਜਾਬੀ ਮੂਵੀ ਆਈ ਸੀ, ਮੈਂ ਉਹ 'ਚ ਦੇਖਿਆ। ਉਹ ਕਹਿੰਦਾ ਜੀ ਅਸੀਂ ਆਰਮੀ ਵਾਲੇ ਹਾਂ, ਵੀ ਆਹ ਘਰ ਹੈ ਸਾਡਾ। ਉਹ ਕਹਿੰਦੀ ਇਹ ਘਰ ਨਹੀਂ ਹੈ ਕਾਕਾ ਤੁਹਾਡਾ, ਇਹ ਤਾਂ ਕੁਆਟਰ ਹੈ। ਜਿੱਦਣ ਨੌਕਰੀ ਛੁੱਟੀ ਅਗਲੇ ਨੇ ਛੁਡਾ ਲੈਣਾ, ਸਾਨੂੰ ਆਪਣਾ ਘਰ ਦਿਖਾ ਤੂੰ ਪਿੰਡ 'ਚ। ਸਮਝਦੇ ਨਾ, ਗੱਲ ਤਾਂ ਉੱਥੇ ਹੀ ਆ ਗਈ ਵੀ ਘਰ ਦਿਖਾ ਆਪਣਾ, ਆਹ ਕੁਆਟਰ ਨਾ ਦਿਖਾ, ਆਹ ਕੁਆਟਰ 'ਚੋਂ ਬੈਠਾ ਰੌਲਾ ਨਾ ਪਾਈ ਜਾ। ਅਸੀਂ ਕੁਆਟਰ 'ਚੋਂ ਪਾਈ ਜਾਂਦੇ, ਕੁਆਟਰ ਦਾ ਮਤਲਬ 20/4 ਹਿੱਸਾ ਹੁੰਦਾ ਵੀ ਪੂਰੇ 'ਚ ਜਾ। ਹੁਣ ਆਪਾਂ ਇੱਕ ਥੋੜ੍ਹਾ ਜਿਹਾ ਨਕਸ਼ਾ ਦਿਖਾਵਾਂਗੇ ਵੀ ਜਿੰਨੀ ਕੁ ਆਪਾਂ ਨੂੰ ਅਕਲ ਸਮਝ ਆਈ ਹੈ, ਸਮਝ ਇਹਨੂੰ ਦੇਖ ਕੇ ਮੈਂ ਜਿੰਨਾ ਕੁ ਮੇਰੀ ਅਕਲ ਕੰਮ ਕੀਤੀ ਹੈ, ਤੁਹਾਡੀ ਤਾਂ ਇਹਨਾਂ ਨਾਲੋਂ ਜ਼ਿਆਦਾ ਹੋਏਗੀ। ਵੀ ਦੇਖੋਗੇ ਘੱਟ ਹੈ, ਘੱਟ ਦੇ ਉੱਪਰ ਅਵਘਟ ਹੈ, ਉਹ ਉਲਟਾ ਹੈ। ਉਹ 'ਚ ਫਿਰ ਕੁਛ ਪੈ ਹੀ ਨਹੀਂ ਸਕਦਾ। ਹਾਂ, ਉਹਦੇ 'ਚ ਕੁਛ ਨਹੀਂ ਪੈ ਸਕਦਾ। ਉਹ ਅੱਗੇ ਜੁੜਿਆ ਹੋਇਆ ਹੈਗਾ ਤੁਹਾਡੇ ਦਿਮਾਗ ਨਾਲ। ਤੇ ਹੁਣ ਤਾਂ ਜੇ ਤੁਸੀਂ ਘੱਟ 'ਚ ਜਾਣਾ ਹੈਗਾ, ਇਹਨੇ ਘੱਟ 'ਚ ਸਮਾਉਣਾ, ਉਲਟਾ ਹੋ ਜੂ। ਸਮਝ ਗਏ ਗੱਲ? ਹੁਣ ਉਹ ਕਹਿੰਦੇ ਮਨ ਨੂੰ ਉਲਟਾ ਕਰੋ, ਉਹ ਮਨ ਨੂੰ ਪਵਨ ਕਹਿ ਦਿੱਤਾ। ਦੂਸਰੀ ਸਮੱਸਿਆ ਕੀ ਸ਼ੁਰੂ ਹੋ ਗਈ ਵੀ ਰਾਰਾ ਜਿਹੜਾ ਅੱਖਰ ਹੈ, ਉਹ ਕਬੀਰ ਜੀ ਦੀ ਬਾਣੀ 'ਚ ਰਾਰਾ ਅੱਖਰ ਤੋਂ ਉਪਦੇਸ਼ ਹੈ, ਰਾੜੇ ਤੋਂ ਨਹੀਂ ਹੈਗਾ। ਉਹ ਉਧਰਲੇ ਪਾਸੇ ਰਾੜਾ ਬੋਲਦੇ ਨਹੀਂ ਸੀ। ਹਾਂ, ਉਹ ਬੋਲਦੇ ਹੀ ਨਹੀਂ ਹੈ। ਉਹਨਾਂ ਨੇ ਦੇਖੋ ਹਿੰਦੀ ਵਿੱਚ ਉਹ ਡੱਡੇ ਦੇ ਨਾਲ ਬਿੰਦੀ ਲਾ ਕੇ ਰਾੜਾ ਬਣਾਉਂਦੇ ਆ। ਸਾਡੀ ਭਾਸ਼ਾ ਰਾੜਾ, ਉਹਨਾਂ ਦਾ ਇੱਕ ਸ਼ਬਦ ਹੈ ਵੀ ਸੁਖਮਨ ਨਾਰੀ। ਹੁਣ ਨਾਰੀ ਦੇ 50% ਚਾਂਸ ਹੈ ਵੀ ਉਹ ਨਾਰੀ ਵਾਸਤੇ ਕਿਹਾ, ਔਰਤ ਵਾਸਤੇ ਕਿਹਾ। 50% ਚਾਂਸ ਹੈ ਵੀ ਉਹ ਨਾੜੀ ਵਾਸਤੇ ਕਿਹਾ ਹੋਊਗਾ। ਕਿਉਂਕਿ ਜਦੋਂ ਕਹਿੰਦੇ ਆ ਘੜੀ ਘੜੀ ਕਾ ਲੇਖਾ ਮੰਗੈ, ਕਬੀਰ ਜੀ ਆਪਣੀ ਬਾਣੀ 'ਚ ਰਾਰੇ ਨਾਲੇ ਲਿਖਦੇ ਆ। ਘੜੀ ਨੂੰ ਘਰੀ ਕਹਿੰਦੇ, ਘਰੀ ਲਿਖਦੇ ਹੁਣ। ਘਰੀ ਦਾ ਮਤਲਬ ਤਾਂ ਘਰ ਦਾ ਵੀ ਹੁੰਦਾ ਜੀ। ਹੁਣ ਤੁਸੀਂ ਉੱਥੇ ਜੇ ਅਰਥ ਦੂਏ ਕਰੋਗੇ, ਇੱਥੇ ਦੂਏ ਕਰੋਗੇ, ਉਹਨਾਂ ਨੇ ਗਲਤ ਪ੍ਰੋਬੇਬਿਲਿਟੀ ਫੜ ਲਈ। ਉਹਨੇ ਸੁਖਮਨ ਨਾਰੀ ਦੇ ਅਰਥ ਸੁਖਮਨ ਨਾੜੀ ਕਰ ਲਈ। ਫਿਰ ਜਦ ਸੁਖਮਨ ਬਣਾਈ, ਕਿਉਂਕਿ ਉਹ ਕਬੀਰ ਜੀ ਕਹਿੰਦੇ ਤ੍ਰਿਤੀਆ ਤੀਨੇ ਸਮ ਕਰ ਲਿਆ ਵਾ। ਇਹ ਗੱਲ ਪਿੱਛੋਂ ਚੱਲੀ ਆ ਰਹੀ ਹੈ, ਕਬੀਰ ਜੀ ਨੇ ਦੁਹਰਾਈ ਹੈ। ਉਹ ਕਹਿੰਦੇ ਅੱਛਾ ਫਿਰ 3 ਹੁੰਦੀਆਂ। ਜਿਵੇਂ ਉਹ ਕਿਸੇ ਨੂੰ ਕਿਹਾ ਵੀ, ਉਹ ਕਹਿੰਦਾ ਮੈਂ ਸ਼ਰਧਾਂਜਲੀ ਦੇਣੀ ਹੈ। ਉਹ ਕਹਿੰਦਾ ਵੀ ਸ਼ਰਧਾਂਜਲੀ ਦੇਣੀ ਹੈ, ਠੀਕ ਹੈ ਆ ਜੀ। ਉਹ ਕਹਿੰਦਾ ਜੀ ਇਨਸਾਨ ਤਾਂ ਮਰ ਜਾਂਦਾ। ਉਹਨੂੰ ਕਹਿੰਦੇ ਜੀ ਤੁਸੀਂ ਗਲਤ ਨਾ ਬੋਲੋ, ਬੁੜੀ ਮਰੀ ਹੈ। ਹੁਣ ਉਹ ਤੇਜ਼ ਸੀ, ਉਹਨੇ ਇਨਸਾਨ ਕਹਿਣਾ ਸ਼ੁਰੂ ਕਰਤਾ, ਬੰਦੇ ਤੋਂ ਇਨਸਾਨ ਪਰ ਆ ਗਿਆ। ਤਾਂ ਇਸ ਤਰ੍ਹਾਂ ਜੋਗੀਆਂ ਨਾਲ ਹੋਇਆ। ਕਿਸੇ ਨੇ ਕਿਹਾ ਵੀ 3 ਕਰੀਆਂ, 3 ਕਹਿ ਰਹੇ ਆ ਭਗਤ, ਕਹਿੰਦੇ ਅੱਛਾ। ਉਹਨੇ 3 ਨਾੜੀਆਂ ਦੇ 9 ਵੀ 3 ਰੱਖ ਲਏ। ਈੜਾ ਰੱਖ ਲਈ ਕਿ ਪਿੰਗਲਾ ਰੱਖ ਲਈ। ਗੁਰਬਾਣੀ 'ਚ ਪਿੰਗਲਾ ਮਨ ਨੂੰ ਕਿਹਾ। ਪਿੰਗਲ ਪਰਬਤ ਪਾਰ ਪਰੇ, ਪਿੰਗਲਾ ਹੈ ਕਿਉਂਕਿ ਇੱਕ ਲੱਤ ਨਹੀਂ ਹੈ ਇਹਦੀ। ਇੱਕ ਲੱਤ ਤਾਂ ਫਸਾਈ ਫਿਰਦਾ ਮਾਇਆ 'ਚ। ਉਹ ਜੇ ਮਾਇਆ 'ਚੋਂ ਖਿੱਚੂਗਾ ਤਾਂ 2 ਲੱਤਾਂ ਤੇ ਹੋ ਜਾਊਗਾ। ਮਾਇਆ ਉੱਧਰ ਨੂੰ ਖਿੱਚਦੀ ਹੈ, ਬ੍ਰਹਮ ਇੱਧਰ ਨੂੰ ਖਿੱਚਦਾ ਹੈ, ਪਿੰਗਲਾ ਹੋਇਆ ਹੋਇਆ। ਤੇ ਈੜਾ ਜਿਹੜਾ ਹੈਗਾ, ਇਹ ਇਹਦਾ ਹੈਗਾ ਕੀ ਕਹਿੰਦੇ ਆ ਚਿੱਤ। ਤਾਂ ਪਿੰਗਲਾ ਜਿਹੜਾ ਹੈਗਾ, ਇਹਨੇ ਪਿੰਗਲਪਨ ਦੂਰ ਕਰਨਾ।
ਕਰਨਾ ਕਿਵੇਂ ਸੀ? ਗਿਆਨ ਪ੍ਰਬੋਧ ਨਾਲ ਕਰਨਾ ਸੀ। ਭਗਤਾਂ ਨੇ ਤਾਂ ਕਹੀ ਸੀ ਇਹ ਗੱਲ ਵੀ ਤ੍ਰਿਤੀਆ ਤੀਨੇ ਸਮ ਕਰ ਲਿਆਵੇ। ਮਨ ਤਾਂ ਤੁਰਿਆ ਫਿਰਦਾ ਦਹਿ ਦਿਸ਼ਾ 'ਚ। ਇਹ ਤਾਂ ਰਹੀਮ ਦਾ ਅਸੀਂ ਪੜ੍ਹਦੇ ਹੁੰਦੇ ਸੀ ਦੋਹਾ। ਕਹਿੰਦਾ ਉਹਨਾਂ ਦਾ ਹੈਗਾ, ਰਹੀਮ ਜੀ ਨੇ ਇਹ ਜਿਹੇ ਦੋਹੇ ਲਿਖੇ ਹੋਏ ਆ, ਪਤਾ ਨਹੀਂ ਸ਼ਾਇਦ ਕਬੀਰ ਜੀ ਦਾ ਹੋਵੇ, ਅਸੀਂ 10ਵੀਂ 'ਚ ਪੜ੍ਹਿਆ। ਉਹ ਕਹਿੰਦਾ ਵੀ ਮਾਲਾ ਫੇਰਤ ਜੁਗ ਭਇਆ, ਫੇਰਾ ਨਾ ਮਨ ਕਾ ਫੇਰ, ਕਰ ਕਾ ਮਨ ਕਾ ਡਾਰ ਕੇ, ਮਨ ਕਾ ਫੇਰ। ਉਪਦੇਸ਼ ਤਾਂ ਪੂਰਾ ਇਹਦੇ 'ਚ। ਹੁਣ ਉਹ ਜਿਹੜੇ ਤੀਨ ਹੈ ਨਾ, ਉਹ ਤੀਨ ਕੀ ਸੀਗੇ? ਇੱਕ ਮਨ ਹੈ, ਇੱਕ ਬੁੱਧੀ ਹੈ, ਇੱਕ ਚਿੱਤ ਹੈ। ਚਿੱਤ ਦਾ ਬਹੁਤ ਹਾਇਰ ਸਟੇਜ 'ਤੇ ਬੈਠਾ। ਚਿੱਤ ਦਾ ਹੈਗਾ ਜੀ ਕਮਲ ਦਾ ਫੁੱਲ। ਮਨ ਹੈਗਾ ਭੌਰਾ। ਹੁਣ ਤੁਸੀਂ ਦੱਸੋ ਵੀ ਕੌਣ ਕਿਹਦੇ ਨਾਲ ਜੁੜੂਗਾ? ਭੌਰੇ ਨੇ ਕਮਲ ਕੌਣ ਆ? ਆਹ ਦੇਖ ਲਓ ਫਿਰ ਆਉਣਾ ਕੀ ਹੈ। ਅਵਘਟ ਵਾਲਾ ਜਿਹੜਾ ਹੈਗਾ ਉਹ ਤਾਂ ਹੈਗਾ ਭੌਰਾ, ਆਹ ਹੈਗਾ ਕਮਲ। ਆਉਣਾ ਪਊਗਾ ਨਾ ਫਿਰ ਦੁਬਾਰਾ। ਉਹ ਕਹਿੰਦਾ ਜੇ ਮੇਰੇ ਕੋਲ ਨਾ ਉਲਟ ਕੇ ਆਈ, ਰਸਤਾ ਹੀ ਐਂ ਖੁੱਲ੍ਹਦਾ। ਸੋ ਆ ਤਾਂ ਹੀ ਉਹ ਕਹਿ ਰਹੇ ਹੈ ਕਿ ਘੱਟ ਛਾੜ ਫਿਰ ਅਵਘਟ 'ਚ ਨਹੀਂ ਜਾਂਦਾ, ਕਿਉਂਕਿ ਉੱਥੇ ਰਸ ਆਉਣ ਲੱਗ ਗਿਆ, ਉੱਥੇ ਮਰ ਜੂਗਾ ਫਿਰ ਇਹ। ਤਾਂ ਹੀ ਆਪਾਂ ਪੜ੍ਹਦੇ ਹਾਂ, ਰਾਗੀਆਂ ਨੂੰ ਕਹਿੰਦੇ ਜੀ ਸ਼ਬਦ ਪੜ੍ਹੋ। ਹਾਂਜੀ ਪੂਤਾ ਮਾਤਾ ਕੀ ਆਸੀਸ, ਇਹ ਤਾਂ ਹਜ਼ਾਰਾਂ ਵਾਰ ਅਸੀਂ ਸੁਣਿਆ। ਬਰਥਡੇ 'ਤੇ ਪੜ੍ਹੋ ਜੀ। ਉਹਦਾ ਅਰਥ ਕੀ ਹੈ? ਹੇ ਪੁੱਤ ਮਨ, ਬੁੱਧੀ ਅਸੀਸ ਦੇ ਰਹੀ ਹੈ ਤੈਨੂੰ। ਹੇ ਪੂਤਾ, ਅਸੀਸ ਹੁੰਦੀ ਸਿੱਖਿਆ ਦੇਣੀ। ਅਸੀਂ ਕਿਧਰੇ ਪਾਸੇ ਨੂੰ ਵੀ ਉਹਨੂੰ ਡਾਇਮੈਂਸ਼ਨ 'ਚ ਨਹੀਂ ਲੈ ਸਕਦੇ ਸ਼ਬਦ ਨੂੰ। ਹੇ ਪੁੱਤਾ, ਹੇ ਮੇਰੇ ਪੁੱਤ ਮਨ, ਮੈਂ ਤੈਨੂੰ ਆਸੀਸ ਦਿੰਦੀ ਹਾਂ। ਕਾਹਦੀ ਦਿੰਦੀ ਹਾਂ? ਨਿਮਕ ਨਾ ਵਿਸਰੋ ਤੁਮ ਕੋ ਹਰੀ, ਵੀ ਤੇਰਾ ਮੂਲ ਨਾ ਤੈਨੂੰ ਵਿਛੜੇ। ਸਦਾ ਭਜੋ ਜਗਦੀਸ਼। ਇਹ ਜਗਤ ਦਾ ਈਸ਼ਵਰ ਹੈ, ਇਹ ਪਰਮੇਸ਼ਰ ਨਹੀਂ ਹੈ। ਪਰਮੇਸ਼ਰ ਹੋਰ ਹੈ, ਇਹ ਈਸ ਹੈ। ਈਸ ਕਹਿਣ ਨਾਲ ਕੀ ਹੋ ਗਿਆ? ਦੋ ਮੱਤਾਂ ਨੂੰ ਉਪਦੇਸ਼ ਹੋ ਗਿਆ। ਪਹਿਲੀ ਮੱਤ ਹੈਗੀ ਹੈ ਵਿਸ਼ਨੂੰ ਦੀ ਚੱਲਦੀ ਹੈ, ਦੂਸਰੀ ਚੱਲਦੀ ਹੈ ਸ਼ਿਵ ਦੀ। ਦੋਵਾਂ ਨੂੰ ਇਕੱਠੇ ਹੀ ਕਹਿ ਦਿੱਤਾ ਵੀ ਜਗਦੀਸ਼ ਨਾਲ ਜੁੜ ਜਾਓ ਭਾਈ, ਜਗਤ ਦਾ ਈਸ। ਹੁਣ ਇਹ ਅੱਖਰ ਗਾਂ ਈਸਾ ਮਸੀਹ ਨਾਲ ਵੀ ਜੁੜ ਜਾਂਦਾ। ਵੈਸੇ ਅਸੀਂ ਉਹਨਾਂ ਨੂੰ ਵੀ ਕਹਿ ਸਕਦੇ ਵੀ ਸਾਡੀ ਮੱਤ 'ਚ ਈਸਾ ਇੱਥੋਂ ਗਿਆ ਤੁਹਾਡੇ ਕੋਲ, ਜਿਵੇਂ ਆਦਮ ਗਿਆ ਤਾਂ ਈਸਾ ਵੀ ਸਾਡੇ ਕੋਲੋਂ ਹੀ ਗਿਆ ਤੁਹਾਡੇ ਕੋਲ। ਈਸ਼ਰ ਦੀ ਉਹ ਫੋਰਮ ਹੈ, ਉਹ ਮੰਨ ਜਾਣਗੇ। ਪਰ ਜੇ ਆਪ ਸਮਝਾਂਗੇ ਤਾਂ ਹੀ ਅਸੀਂ ਆਪ ਨਹੀਂ ਭਜਿਆ ਇਸ ਨੂੰ। ਠੀਕ ਹੈ ਨਾ ਜੀ। ਫਿਰ ਉਹ ਕਹਿੰਦੇ ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੋਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੇ ਚਾਤਰਕ ਮੋਲਾ। ਜਿਵੇਂ ਚਾਤਰਕ ਬੂੰਦ ਦੇ ਪਿੱਛੇ ਭੱਜਿਆ ਫਿਰਦਾ ਹੈ, ਨਾਨਕ ਦਾਸ ਤਾਂ ਐਂ ਲਿਪਟਿਆ ਹੋਇਆ ਆਪਣੇ ਅਵਘਟ ਨੂੰ ਛੱਡ ਕੇ ਘਟ ਨਾਲ। ਹਰੇਕ ਦਾਸ, ਹਰੇਕ ਭਗਤ ਦੀ ਆਹ ਅਵਸਥਾ ਹੈ। ਅਵਘਟ 'ਚ ਤਾਂ ਗਈ ਓ ਨਹੀਂ, ਹਾਊਸ ਨੂੰ ਤਾਂ ਰਿਜ਼ਾਈਨ ਹੀ ਦੇ ਦਿੱਤਾ, ਹੋਮ 'ਚ ਰਹਿੰਦਾ। ਹੋਮ ਹੀ ਹੈ ਤੁਹਾਡਾ। ਨਿਕਰਿਆ ਘਰ ਆਓ, ਹਰੀ ਜੀ ਕਹਿੰਦੇ ਆ। ਉਹ ਨਿਕਰਿਆ ਉਹ ਹਾਊਸ ਨੂੰ ਹੈ ਹੋਮ ਸਮਝ ਲਿਆ। ਹੋਮ ਤਾਂ ਕਿਤੇ ਹੋਰ ਸੀ। ਜਿੱਦਣ ਹੋਮ 'ਚ ਆਉਂਦਾ ਤੈਨੂੰ ਪਤਾ ਲੱਗਦਾ। ਤੇ ਇਹ ਉਹਨਾਂ ਨੇ ਸਾਨੂੰ ਇਸ ਦੇ ਥਰੂ ਦੱਸਿਆ ਵੀ ਇਸ ਤਰ੍ਹਾਂ ਤੁਸੀਂ ਗੱਲ ਨੂੰ ਸਮਝਣਾ। ਇਹੀ ਆਪਾਂ ਦਰਸ਼ਕਾਂ ਨੂੰ ਕਹਾਂਗੇ ਵੀ ਅਖੀਰ ਦੇ ਵਿੱਚ ਇਸੇ ਗੱਲ ਦੀ ਪ੍ਰੋੜਤਾ ਕਰਦੇ ਹਾਂ। ਪੰਚਮ ਜਿਹੜੇ ਆਪਣੇ ਸਤਿਗੁਰ ਹੈ ਨਾ, ਉਹਨਾਂ ਨੇ ਵੀ ਇਸੇ ਹੀ ਗੱਲ ਦੀ ਤਰਤੀਬ ਦਿੱਤੀ ਹੈ ਆਪਣੀਆਂ। ਇਹ ਰਾਮਕਲੀ ਰਾਗ ਦਾ, ਕਿਉਂਕਿ ਰਾਮਕਲੀ ਰਾਗ 'ਚ ਇਹ ਗੱਲ ਹੋਣੀ ਹੈ। ਸ਼ਾਇਦ ਦਰਸ਼ਕਾਂ ਨੂੰ ਪਤਾ ਨਹੀਂ ਵੀ ਰਾਮਕਲੀ ਦਾ ਅਰਥ ਕੀ ਹੁੰਦਾ। ਰਾਮ ਤਾਂ ਸਾਡਾ ਮੂਲ ਹੀ ਹੋ ਗਿਆ। ਕਲੀ ਹੁੰਦੀ ਹੈ ਜੇ ਫੁੱਲ ਤੋਂ ਪਹਿਲਾਂ ਜਿਹੜੀ ਅਵਸਥਾ। ਰਾਮ ਕਲੀ ਤੋਂ ਹੀ ਰਾਮ ਫੁੱਲ ਬਣੂਗਾ, ਰਾਮ ਨੂੰ ਇਹ ਫਲ ਲੱਗਣਾ। ਅਜੇ 3 ਅਵਸਥਾ ਹੈ। ਗੱਲ ਕਹਿ ਕੇ ਬਹੁਤ ਕੁਝ ਸਮਝਾ ਦਿੱਤਾ। ਜੋਗੀ ਤਾਂ ਰਾਮ ਨੂੰ ਮੰਨਦੇ ਨਹੀਂ, ਉਹ ਤਾਂ ਸ਼ਿਵ ਜੀ ਨੂੰ ਮੰਨਦੇ ਨੇ। ਬਾਣੀ ਸਾਰੀ ਹੁੰਦੀ ਰਾਮਕਲੀ ਰਾਗ 'ਚ। ਇੱਕ ਮੈਂ ਹੁਕਮਨਾਮਾ ਪੜ੍ਹਦਾ, ਤੁਹਾਨੂੰ ਵੀ ਸਮਝ ਆ ਜੂ। ਉਹ ਕਹਿੰਦੇ ਆ ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭ ਭਏ ਦਿਆਲਾ, ਸਿਵ ਕੇ ਬਾਣ ਸਿਰ ਕਾਟਿਓ।
ਸ਼ਿਵ ਜੀ ਕੋਲ ਧਨੁਸ਼ ਤਾਂ ਹੈ ਹੀ ਨਹੀਂ, ਨਹੀਂ। ਗੁਰਮਤਿ 'ਚ ਹੈਗਾ। ਹੂੰ। ਤ੍ਰਿਸ਼ੂਲ ਲੈ ਲਿਆ, ਤ੍ਰਿਸ਼ੂਲ ਨਾਲ ਤਾਂ 3 ਸੂਲਾਂ ਵੱਜਦੀਆਂ ਅੰਦਰ, ਰਜੋ ਤਮੋ ਸਤੋ ਦੀ। ਉਹ ਕਹਿੰਦੇ ਧਨੁਖ ਚੜਾਓ ਜੀ। ਦੇਖੋ ਭਗਤਾਂ ਦੀ ਗੱਲ ਕਿੱਥੇ ਜਾਂਦੀ ਹੈ। ਇੱਥੇ ਸਾਡੇ ਤਾਂ ਹੀ ਤਾਂ ਈਸ਼ਰ ਕਹਿ ਦਿੱਤਾ। ਈਸ਼ਰ ਔਰ ਵਿਸ਼ਨੂੰ 'ਚ ਆਪਾਂ ਕਿਹਾ ਨਾ ਇਕੱਠੇ ਆ। ਫਰਕ ਕੀ ਹੈ? ਇਹ ਇਕੱਠੇ ਕਿਵੇਂ ਆ? ਦੋਹਾਂ ਕੋਲ ਧਨੁਖ ਹੈ। ਧਨੁਖ ਚੜਾਇਓ ਸੱਤ ਕਾ। ਇਹ ਗੱਲ ਸੱਤਾ ਬਲਵੰਡਾ ਜੀ ਕਹਿੰਦੇ ਆ ਗੁਰੂ ਅਮਰਦਾਸ ਜੀ ਬਾਰੇ, ਵੀ ਗੁਰੂ ਅਮਰਦਾਸ ਜੀ ਕੋਲ ਧਨੁਸ਼ ਹੈ, ਤੁਹਾਨੂੰ ਦਿਖਦਾ ਨਹੀਂ ਹੈ? ਦੱਸੋ ਜੀ। ਸੱਤ ਕਾ ਧਨੁਸ਼ ਹੈ, ਲੋਹੇ ਦਾ ਨਹੀਂ ਹੈਗਾ। ਫਿਰ ਉਹਦੇ ਉੱਪਰ ਬਾਣ ਕਿਹੜਾ ਚੱਲਦਾ? ਜਸਨ ਦਾ ਬਾਣ। ਬਾਣ ਵੀ ਤੁਸੀਂ ਕੀ ਕਰਨਾ? ਮਨ ਔਰ ਚਿੱਤ ਨੂੰ ਜੋੜ ਲੈਣਾ। ਜੋੜਨਾ ਬੁੱਧੀ ਨੇ ਆ। ਬੁੱਧੀ ਦੇ ਉੱਪਰ ਪਰਮੇਸ਼ਰ ਨੇ ਬਾਣ ਚਲਾ ਦੇਣਾ। ਤੁਸੀਂ ਧਨੁਖ ਰੂਪ ਹੋਣਾ ਆਪ। ਉਹਦੇ 'ਚ ਕੀ ਹੈ? 2 ਪਾਸੇ ਹੋ ਗਏ ਨਾ ਧਨੁਖ ਦੇ। ਇੱਕ ਪਾਸਾ ਮਨ, ਵਿਚਾਲੇ ਕੀ ਹੈ? ਬੁੱਧੀ ਆ ਗਈ। ਬੁੱਧੀ ਨੂੰ ਤੁਸੀਂ ਉਹ ਜਿਹੜਾ ਚਿੱਲਾ ਉਹ ਬੁੱਧੀ ਹੈ, ਉਹਦੇ ਪਰ ਖਿੱਚ ਕੇ ਤੁਸੀਂ ਜਿੰਨਾ ਚਿੱਲੇ 'ਚ ਜਾਨ ਹੈ ਉਹਨਾਂ ਬਾਣ ਨੇ ਦੂਰ ਚਲੇ ਜਾਣਾ। ਇਸ ਤਰ੍ਹਾਂ ਵੀ ਸਮਝਾਇਆ ਦੇਖੋ। ਸੋ ਉਹੀ ਹੈ, ਉਹ ਕਹਿੰਦੇ ਆ ਸਿਮਰੋ ਸਤਿਗੁਰ ਸਿਮਰੋ ਆਪਣਾ। ਅਸੀਂ ਉਹ ਇੱਕ ਗਿਆਨ ਸਰੋਤਰ ਬਣਾਇਆ ਹੁੰਦਾ ਇਹਨਾਂ ਨੇ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ ਧੰਨ ਹੈ, ਉਹ 10ਵੇਂ ਤੱਕ। ਉਹ ਕਹਿੰਦੇ ਸਤਿਗੁਰ ਸਿਮਰੋ ਆਪਣਾ। ਆਪਣੇ ਨੂੰ ਧੰਨ ਕਹੋ ਬਈ। ਅਸੀਂ ਤਾਂ ਮਤਲਬ ਕੁਛ ਵੀ ਨਹੀਂ ਸਮਝਦੇ। ਘਟ ਅਵਕਟ ਘਟ ਘਾਟ। ਕੀ ਕਰਨਗੇ ਸਤਿਗੁਰੂ ਜੀ? ਤੁਹਾਨੂੰ ਕੀ ਕਰਨਗੇ? ਘਟ ਤੇ ਸਿਆਰੀ ਲੱਗੀ ਹੈ ਦੇਖੋ ਜੀ। ਅਵਕਟ ਤੇ ਵੀ ਸਿਆਰੀ ਲੱਗੀ ਹੈ। ਅਵਕਟ ਤੋਂ ਘਟ ਵਿੱਚ ਲੈ ਆਉਣਗੇ ਸਤਿਗੁਰੂ ਜੀ। ਫਿਰ ਉਸ ਅਵਕਟ ਦੇ ਵਿੱਚ ਘਾਟ ਹੈ, ਉੱਥੇ ਤੱਕ ਲੈ ਜਾਣਗੇ ਤੁਹਾਨੂੰ। ਆਪਣਾ ਸਤਿਗੁਰ ਸਿਮਰੋ। ਇਹ ਸਤਿਗੁਰ ਜਿਹੜੇ ਤੁਹਾਡੇ ਇਹ 10ਵੇਂ ਦੁਆਰ 'ਚ ਹੈ। ਬਸ ਕਨਸੈਪਟ ਹੋ ਗਿਆ ਨਾ। ਜਿੱਥੇ ਸਤਿਗੁਰ ਦਾ ਨਿਵਾਸ ਹੈ ਉਸ ਜਗ੍ਹਾ ਨੂੰ ਘਟ ਵੀ ਕਿਹਾ, ਉਹਨੂੰ ਭੰਡ ਵੀ ਕਿਹਾ। ਤਾਂ ਹੀ ਕਹਿੰਦੇ ਭੰਡੋ ਹੋਵੇ ਦੋਸਤ ਦੀ। ਰਿਸ਼ਤੇਦਾਰੀ ਨਹੀਂ ਲਿਖਿਆ, ਨਹੀਂ। ਰਿਸ਼ਤੇਦਾਰੀ ਤਾਂ ਕੀ ਕਹਿੰਦੇ ਆ ਤਾਂ ਹੋਈ ਹੈ ਵੀ ਤੁਸੀਂ ਕਿਸੇ ਨਾਲ ਰਿਸ਼ਤਾ, ਦੋਸਤੀ ਤੁਸੀਂ ਕਿਹਦੇ ਨਾਲ ਕਰਦੇ ਹੋ? ਦੋਸਤੀ ਔਰ ਰਿਸ਼ਤੇਦਾਰੀ ਤਾਂ ਬਹੁਤ ਅੰਤਰ ਹੈ। ਹੱਲੇ ਯਾਰਾ ਹੱਲੇ ਯਾਰਾ ਸੁਣ ਯਾਰ ਹਮਾਰੇ ਸੱਜਣ। ਦੋਸਤੀ ਹੋਈ ਹੈ, ਇਹ ਦੋਸਤੀ ਹਮ ਨਹੀਂ ਛੋੜेंगे। ਇਹ ਕਹੇ ਫਿਰ ਮਨ ਕਹੇ ਚਿੱਤ ਨੂੰ ਵੀ ਇਹ ਨਹੀਂ ਅਸੀਂ ਤੋੜ ਸਕਦੇ। ਉਹ ਹੁੰਦੀ ਕਿੱਥੇ ਦੋਸਤੀ? ਹਿਰਦੇ 'ਚ ਆ ਕੇ ਹੁੰਦੀ ਹੈ। ਕਿਉਂਕਿ ਸਤਿਗੁਰ ਤਾਂ ਰਹਿੰਦੇ ਆ ਹਿਰਦੇ 'ਚ, ਉਹ ਘਟ 'ਚ ਹੈ। ਇਹ ਆਪਣਾ ਹਾਊਸ ਛੱਡ ਕੇ ਹੋਮ 'ਚ ਆ ਜਾਵੇ, ਇਹਦੀ ਦੋਸਤੀ ਹੋ ਗਈ। ਹਰ ਹਰ ਨਾਮ ਜਪੰਤੇ ਆ, ਕੋਈ ਨਾ ਬੰਦੇ ਬਾਟ। ਫਿਰ ਕੋਈ ਰਸਤੇ ਦੇ ਵਿੱਚ ਜੇ ਹਰੀ ਨੂੰ ਜਪ ਲਿਆ, ਬਾਟ 'ਚ ਕੋਈ ਰੋੜਾ ਆ ਹੀ ਨਹੀਂ ਸਕਦਾ ਤੁਹਾਡਾ ਜੀ। ਸੋ ਆਪਾਂ ਇਹ ਜਿਹੜੀ ਵਿਚਾਰ ਕੀਤੀ ਹੈ, ਇਹ ਆਪਾਂ ਦਹਿ ਤੋਂ ਸ਼ੁਰੂ ਕੀਤੀ ਸੀ ਵੀ ਦਹਿ ਹਾ ਔਰ ਸੱਸਾ ਜਿਹੜਾ ਹੈਗਾ ਇਹ ਐਕਸਚੇਂਜੇਬਲ ਨੇ। ਇਸ ਤਰ੍ਹਾਂ ਹੀ ਰਾੜੇ ਅਡਾੜੇ ਵਾਸਤੇ ਵਰਤਾ ਗਿਆ। ਜੋਗੀਆਂ ਨੂੰ ਭੁਲੇਖਾ ਕਿੱਥੇ ਪਿਆ? ਉਹਨਾਂ ਨੇ ਉਹਦੇ ਅਰਥ ਨਾਰੀ ਰੂਪ 'ਚ ਨਹੀਂ ਕੀਤੇ। ਜੇ ਕਰਦੇ ਸ਼ਾਇਦ ਨਾਰੀ ਨੂੰ ਕੋਈ ਔਰਤ ਸਮਝਦੇ। ਨਾਰੀ ਬੁੱਧੀ ਹੈ ਜੀ। ਖੈਰ ਬਹੁਤ ਵਧੀਆ ਲੱਗਾ। ਤੇ ਹੁਣ ਆਪਾਂ ਟਾਈਮ ਦਾ ਵੀ ਹਿਸਾਬ ਕਿਤਾਬ ਰੱਖਣਾ। ਤੇ ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਸ਼ਾਇਦ ਹੁਣ ਆਪਣਾ 10ਵਾਂ ਦੁਆਰ ਵਾਲਾ ਜਿਹੜਾ ਚੈਪਟਰ ਹੈ ਉਹ ਖਤਮ ਹੋ ਗਿਆ। ਹਾਂਜੀ ਹਾਂਜੀ, ਉਹੀ ਆਪਾਂ ਸਮੇਟ ਰਹੇ ਹਾਂ ਵੀ ਜੇ ਅਸੀਂ ਰਾਰੇ ਨੂੰ ਰਾੜਾ ਜਿਹੜਾ ਸੀ ਨਾੜੀ ਸਮਝਿਆ ਸੀ, ਜੇ ਉਹ ਨਾਰੀ ਸਮਝਦਾ ਇਹਨਾਂ ਸ਼ਹਿਰ ਝਮੇਲਾ ਨਾ ਖੜਾ ਹੁੰਦਾ। ਉਹ ਭਗਤਾਂ ਨੇ ਦੁਬਾਰਾ ਉਹਨੂੰ ਕੀ ਕੀਤਾ? ਉਹ ਕਹਿੰਦੇ ਨਾਨਕ ਸੋਧੇ ਸਿਮਰਤ ਵੇਦ। ਉਹ ਜਿਹੜਾ ਰਾੜਾ ਹੈ ਉਹਨੂੰ ਰਾਰੇ 'ਚ ਕਨਵਰਟ ਕਰਕੇ ਥੋਟ ਪ੍ਰੋਸੈਸ ਬਦਲਦਾ ਤੁਹਾਡਾ ਜੀ। ਆਹੀ ਹੁੰਦਾ ਬਸ ਜੀ। ਹਾਂਜੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬੈਂਸ ਸਾਹਿਬ। ਤੇ ਦੋਸਤੋ ਆਪਾਂ ਬੜੀ ਵਿਸਤਾਰਪੂਰਵਕ ਚਰਚਾ ਕੀਤੀ ਹੈ 10ਵੇਂ ਦੁਆਰ ਦੇ ਉੱਤੇ। ਤੇ ਹੁਣ ਮਿਲਾਂਗੇ ਅਗਲੀ ਕਿਸ਼ਤ ਦੇ ਵਿੱਚ ਇੱਕ ਨਵੇਂ ਸਬਜੈਕਟ ਦੇ ਵਿੱਚ, ਤਾਂ ਕਿ ਗੁਰਬਾਣੀ ਤੋਂ ਹੋਰ ਵੀ ਆਪਾਂ ਸੇਧਾਂ ਲੈ ਸਕੀਏ। ਇਹ ਜਿਹੜਾ ਮਨ ਆ ਇਹਨੂੰ ਟਿਕਾ ਦੇ ਵਿੱਚ ਲਿਆ ਸਕੀਏ। ਬਹੁਤ ਵਧੀਆ ਜਿਹੜੀ ਇਨਫੋਰਮੇਸ਼ਨ ਆ ਬੈਂਸ ਸਾਹਿਬ ਤੋਂ ਮਿਲ ਰਹੀ ਆ। ਤੇ ਆਸ ਹੈ ਕਿ ਤੁਸੀਂ ਵੀ ਇਹਦਾ ਲਾਹਾ ਜ਼ਰੂਰ ਖੱਟੋਗੇ। ਮਿਲਾਂਗੇ ਅਗਲੇ ਹਫ਼ਤੇ। ਤਦ ਤੱਕ ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।